ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਅਹਿਮ ਉਪਰਾਲਾ ਕਾਂਗਰਸ ਦੇ ਵਿੱਚ ਇਸ ਟਾਈਮ ਹੋ ਰਿਹਾ ਆ, ਜਿੱਥੇ 2 ਕਾਂਗਰਸਮੈਨ, ਇੱਕ ਰਿਪਬਲਿਕਨ, ਇੱਕ ਡੈਮੋਕ੍ਰੇਟ, ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਐਂਟੀ ਸਿੱਖ ਡਿਸਕ੍ਰਿਮੀਨੇਸ਼ਨ ਬਿੱਲ ਜਿਹੜਾ ਉਹ ਲੈ ਕੇ ਆਂਦਾ ਆ। ਕਾਂਗਰਸਮੈਨ ਡੇਵਿਡ ਵਲਡੈਹੋ ਕੈਲੀਫੋਰਨੀਆ ਦੇ 22ਵੀਂ ਡਿਸਟ੍ਰਿਕਟ ਤੋਂ, ਤੇ ਨਾਲ ਕਾਂਗਰਸਮੈਨ ਜੋਸ਼ ਗੌਥਾਈਮਰ ਨਿਊ ਜਰਸੀ ਦੀ 5ਵੀਂ ਡਿਸਟ੍ਰਿਕਟ ਤੋਂ, ਉਹਨਾਂ ਨੇ ਇੰਟਰੋਡਿਊਸ ਕੀਤਾ ਆ ਸਿੱਖ ਅਮਰੀਕਨ ਐਂਟੀ ਡਿਸਕ੍ਰਿਮੀਨੇਸ਼ਨ ਐਕਟ। ਇਹ ਬਾਈਪਾਰਟੀਜ਼ਨ ਬਿੱਲ ਦੀ ਤੁਹਾਨੂੰ ਜਿਹੜੀ ਉਹ ਰੂਪਰੇਖਾ ਵੀ ਤੁਹਾਡੇ ਨਾਲ ਜਿਹੜੀ ਉਹ ਸ਼ੇਅਰ ਕਰਦੇ ਆ ਵੀ ਕੀ ਇਸ ਦੇ ਵਿੱਚ ਲਿਖਿਆ ਹੋਇਆ ਹੈ ਹਰਜੋਤ ਸਿੰਘ ਜੀ। ਇਹਦੇ ਵਿੱਚ ਕਾਫੀ ਜਿਹੜੀਆਂ ਇਹਨਾਂ ਨੇ ਗੱਲਾਂ ਲਿਖੀਆਂ। ਸਭ ਤੋਂ ਪਹਿਲਾਂ ਸਿੱਖੀ ਬਾਰੇ ਜਿਹੜਾ ਉਹ ਦੱਸਿਆ ਆ। ਇਹ ਮੈਨੂੰ ਖੁਸ਼ੀ ਆ ਪਰਸਨਲੀ ਤੌਰ ਦੇ ਉੱਤੇ ਵੀ ਸਿੱਖੀਜ਼ਮ ਦੀ ਥਾਂ ਤੇ ਜਦੋਂ ਸਿੱਖੀ ਲਿਖਦੇ ਆ, ਇਹ ਜ਼ਿਆਦਾ ਵਧੀਆ ਜਿਹੜਾ ਸ਼ਬਦ ਆ ਆਪਣੇ ਧਰਮ ਨੂੰ ਜਿਹੜਾ ਉਹ ਦੱਸਣ ਦੇ ਲਈ। ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕਰਦੇ ਹੋਏ ਵੀ ਪੰਜਾਬ ਦੇ ਵਿੱਚ 15ਵੀਂ ਸਦੀ ਦੇ ਵਿੱਚ ਇਸ ਧਰਮ ਨੂੰ ਜਿਹੜਾ ਉਹ ਉਹਨਾਂ ਨੇ ਫਾਊਂਡ ਕੀਤਾ ਸੀਗਾ, ਲਿਆਂਦਾ ਸੀਗਾ। ਸੋ ਦਾੜੀਆਂ ਹੁੰਦੀਆਂ ਆ, ਪੱਗਾਂ ਬੰਨ੍ਹਦੇ ਨੇ, ਕੜੇ ਪਾਏ ਹੁੰਦੇ ਆ, ਕਿਰਪਾਨਾਂ ਹੁੰਦੀਆਂ ਨੇ। ਇਹ ਕਹਿੰਦੇ ਵੀ ਆਰਟੀਕਲ ਆਫ ਫੇਥ ਨੇ ਸਿੱਖੀ ਦੇ। ਇਸ ਬਿੱਲ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲਿਖੀਆਂ ਆ। ਐਂਟੀ ਸਿੱਖ ਹੇਟ ਤੇ ਡਿਸਕ੍ਰਿਮੀਨੇਸ਼ਨ ਨੂੰ ਇਸ ਦੇ ਵਿੱਚ ਡਿਫਾਈਨ ਕਰਨ ਦੀ ਨਾਲ ਦੇ ਨਾਲ ਉਹਨਾਂ ਨੇ ਕੋਸ਼ਿਸ਼ ਕੀਤੀ ਆ। ਦੱਸਿਆ ਗਿਆ ਵੀ ਆਹ ਚੀਜ਼ਾਂ ਜਿਹੜੀਆਂ ਉਹ ਫੇਸ ਕਰਨੀਆਂ ਪੈਂਦੀਆਂ ਆ ਸਿੱਖਾਂ ਨੂੰ, ਜੋ ਕਿ ਐਂਟੀ ਸਿੱਖ ਹੇਟ ਤੇ ਡਿਸਕ੍ਰਿਮੀਨੇਸ਼ਨ ਦੇ ਤਹਿਤ ਆ ਜਾਂਦੀਆਂ ਹੈਗੀਆਂ ਨੇ। ਕਹਿੰਦੇ ਵੀ ਕੋਈ ਵੀ ਅਜਿਹੀ ਕਾਰਵਾਈ, ਐਕਟ, ਪ੍ਰੈਕਟਿਸ, ਪਾਲਿਸੀ ਜਿਹੜੀ ਸਿੱਖਾਂ ਨੂੰ ਆਪਣਾ ਸਿੱਖੀ ਧਰਮ ਆ ਉਹ ਨਿਭਾਉਣ ਦੇ ਵਿੱਚ ਵਿਘਨ ਪਾਉਂਦੀ ਆ, ਉਹ ਰੋਕਦੀ ਆ, ਉਹ ਐਂਟੀ ਸਿੱਖ ਹੇਟ ਤੇ ਡਿਸਕ੍ਰਿਮੀਨੇਸ਼ਨ ਦੇ ਅੰਡਰ ਜਿਹੜੀ ਉਹ ਆ ਸਕਦੀ ਆ। ਕਹਿੰਦੇ ਵੀ ਚਾਹੇ ਕ੍ਰਾਈਮਸ ਜਿਹੜੇ ਟਾਰਗੇਟ ਕੀਤੇ ਜਾਂਦੇ ਆ ਸਿੱਖਾਂ ਦੇ ਉਲਟ, ਜਿਹੜੇ ਜਾਂ ਜਿਹੜੇ ਸਿੱਖ ਆਪਣੇ ਆਪ ਨੂੰ ਖਵਾਉਂਦੇ ਨੇ ਉਹਨਾਂ ਦੇ ਉਲਟ, ਗੁਰਦੁਆਰਾ ਸਾਹਿਬ ਜਿਹੜੇ ਸਿੱਖ ਹਾਊਸ ਆਫ ਵਰਸ਼ਿਪ ਹੁੰਦੇ ਨੇ, ਸਿੱਖ ਆਰਗੇਨਾਈਜੇਸ਼ਨ ਜਾਂ ਉਹਨਾਂ ਦੇ ਨਾਲ ਸੰਬੰਧਿਤ ਜਿਹੜੀ ਪ੍ਰਾਪਰਟੀ, ਇਹਦੇ ਵਿੱਚ ਕਿਸੇ ਵੀ ਤਰੀਕੇ ਦੀ ਵਾਇਲੈਂਸ, ਥ੍ਰੈਟ, ਹਰਾਸਮੈਂਟ, ਉਹ ਸਾਰੀਆਂ ਚੀਜ਼ਾਂ, ਬਿਗੇਟਰੀ, ਹੇਟਰਡ, ਪ੍ਰੈਜੁਡਿਸ, ਹੌਸਟੈਲਿਟੀ, ਰਿਲੀਜੀਅਸ ਜਾਂ ਰੇਸ਼ੀਅਲ ਹੌਸਟੈਲਿਟੀ, ਇਹ ਸਾਰੀ ਜਦੋਂ ਸਿੱਖਾਂ ਦੇ ਉਲਟ ਹੁੰਦੀ ਆ ਤੇ ਐਂਟੀ ਸਿੱਖ ਹੇਟ ਤੇ ਡਿਸਕ੍ਰਿਮੀਨੇਸ਼ਨ ਦੇ ਵਿੱਚ ਜਿਹੜੀ ਆਉਂਦੀ ਆ। ਇਹਦੇ ਵਿੱਚ ਜ਼ਿਕਰ 1907 ਦੇ ਬੈਲਿੰਗਹੈਮ ਜਿਹੜੇ ਆ ਦੰਗਿਆਂ ਦਾ ਵੀ ਆਉਂਦਾ ਆ। ਜਿਹੜੇ ਬੈਲਿੰਗਹੈਮ ਦੇ ਵਿੱਚ ਉਸ ਟਾਈਮ ਦੇ ਉੱਤੇ ਜਿਹੜੇ ਸਿੱਖ ਉੱਥੇ ਵਸਦੇ ਸੀ, ਅਖਬਾਰਾਂ ਦੇ ਵਿੱਚ ਉਹ ਐਂਟੀ ਹਿੰਦੂ ਕਰਕੇ ਸੀਗਾ, ਕਿਉਂਕਿ ਉਦੋਂ ਇੰਡੀਆ ਤੋਂ ਜਿਹੜਾ ਵੀ ਆਉਂਦਾ ਸੀ ਉਦੋਂ ਉਹਨਾਂ ਨੂੰ ਇੱਥੇ ਦੀਆਂ ਅਖਬਾਰਾਂ ਹਿੰਦੂ ਹੀ ਜਿਹੜੀਆਂ ਉਹ ਲਿਖਦੀਆਂ ਸੀਗੀਆਂ, ਪਰ ਉੱਥੇ ਸਿੱਖ ਰਹਿ ਰਹੇ ਸੀ। ਉਹਨਾਂ ਨੂੰ ਉਦੋਂ ਵਾਇਲੈਂਸ ਦਾ, ਹਿੰਸਾ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ। ਤੇ ਚਾਹੇ ਸਤੰਬਰ 11 ਤੋਂ ਬਾਅਦ ਦੇ ਵਿੱਚ ਸਿੱਖ ਜਿਹੜੇ ਟਾਰਗੇਟਡ ਵਾਇਲੈਂਸ ਦਾ ਜਿਹੜਾ ਸ਼ਿਕਾਰ ਆ ਉਹ ਹੋਏ ਹੈਗੇ ਆ। ਓਕ ਕ੍ਰੀਕ ਦੀ ਘਟਨਾ ਜਿਹੜੀ ਇਸ ਦੇ ਵਿੱਚ ਆਉਂਦੀ ਆ, ਇੱਕ ਵਾਈਟ ਸੁਪਰਮੈਸਿਸਟ ਗਨਮੈਨ, ਨੀਓ ਨਾਜ਼ੀ, ਜਿਹਨੇ 5 ਅਗਸਤ 2012 ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਮਾਸ ਸ਼ੂਟਿੰਗ ਕੀਤੀ ਸੀ, ਜਿਸ ਦੇ ਵਿੱਚ 6 ਜਾਣਿਆਂ ਨੂੰ ਜਿਹੜਾ ਉਸਨੇ ਮਾਰ ਜਿਹੜਾ ਉਹ ਮੁਕਾਇਆ ਸੀ। ਬਾਅਦ ਦੇ ਵਿੱਚ ਇੱਕ ਪੁਲਿਸ ਵਾਲੇ ਨੇ ਆ ਕੇ ਉਸਨੂੰ ਮੁਕਾਇਆ ਸੀ। ਸੋ ਕਹਿੰਦੇ ਵੀ ਬਾਅਦ ਦੇ ਵਿੱਚ ਪਿਛਲੇ ਸਾਲ ਹੀ ਅਗਸਤ 2025 ਦੇ ਵਿੱਚ FBI ਦੀ ਜਿਹੜੀ ਰਿਪੋਰਟ ਆਈ ਆ, ਉਹਦੇ ਵਿੱਚ ਜਿਹੜਾ ਦੱਸਿਆ ਐਨੂਅਲ ਰਿਪੋਰਟ ਔਨ ਹੇਟ ਕ੍ਰਾਈਮ ਸਟੈਟਿਸਟਿਕਸ, ਸਿੱਖਾਂ ਦੇ ਉਲਟ ਪੂਰੇ ਮੁਲਕ ਵਿੱਚ ਤੀਜੇ ਸਭ ਤੋਂ ਵੱਧ ਐਂਟੀ ਸਿੱਖ ਹੇਟ ਤੇ ਡਿਸਕ੍ਰਿਮੀਨੇਸ਼ਨ ਜਿਹੜੇ ਆ ਹੇਟ ਕ੍ਰਾਈਮਸ ਆ ਉਹਨਾਂ ਦਾ ਸਾਹਮਣਾ ਸਿੱਖਾਂ ਨੂੰ ਜਿਹੜਾ ਉਹ ਕਰਨਾ ਪੈਂਦਾ। ਇਹ FBI ਦੀ ਆਪਣੀ ਰਿਪੋਰਟ ਜੋ ਪਿਛਲੇ ਸਾਲ ਨਸ਼ਰ ਹੋਈ ਆ ਉਸਨੇ ਜਿਹੜਾ ਉਹ ਦੱਸਿਆ ਹੈਗਾ ਆ। ਦਸੰਬਰ 12 2024 ਨੂੰ ਹਰਜੋਤ ਸਿੰਘ ਜੀ ਵਾਈਟ ਹਾਊਸ ਨੇ US ਨੈਸ਼ਨਲ ਸਟ੍ਰੈਟਜੀ ਜਿਹੜੀ ਇਸਲਾਮੋਫੋਬੀਆ ਨੂੰ ਕਹਿੰਦੇ ਵੀ ਕਾਊਂਟਰ ਕਰਨ ਦੇ ਲਈ ਜਿਹੜੀ ਰਿਲੀਜ਼ ਕੀਤੀ ਆ, ਤੇ ਕਹਿੰਦੇ ਵੀ ਉਹਦੇ ਵਿੱਚ ਐਕਨੋਲੇਜ ਕੀਤਾ ਆ ਗਿਆ ਆ ਵੀ ਇਹ ਐਫਰਟਸ ਹੋਣੇ ਚਾਹੀਦੇ ਵੀ ਜਿਹੜੀ ਐਂਟੀ ਸਿੱਖ ਬਾਇਸ ਆ ਤੇ ਹੇਟ ਆ, ਵੀ ਇਹਨਾਂ ਨੂੰ ਕਿੱਦਾਂ ਜਿਹੜਾ ਪ੍ਰੋਟੈਕਟ ਕਰਨਾ ਆ, ਉਹਦੇ ਬਾਰੇ ਵੀ ਜਿਹੜਾ ਨਾਲ ਦੇ ਨਾਲ ਅੱਗੇ ਜਿਹੜਾ ਉਹ ਹੋਊਗਾ। ਸੋ ਕਹਿੰਦੇ ਵੀ ਇਸ ਬਿੱਲ ਦੇ ਤਹਿਤ ਹਰਜੋਤ ਸਿੰਘ ਜੀ ਇਹ ਜਿਹੜੀ ਚੀਜ਼ ਦੱਸੀ ਜਿਹੜੀ ਗਈ ਆ, ਕਹਿੰਦੇ ਵੀ ਕਈ ਤਰੀਕੇ ਦੀ ਜਿਹੜੀ ਐਂਟੀ ਸਿੱਖ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਜਿੱਦਾਂ ਦੱਸਿਆ ਵੀ ਫਿਜ਼ੀਕਲ ਵਾਇਲੈਂਸ, ਹੇਟ ਕ੍ਰਾਈਮ, ਅਸੌਲਟ, ਸ਼ੂਟਿੰਗ, ਵੈਂਡਲਿਜ਼ਮ, ਐਕਸਟੋਰਸ਼ਨ, ਕ੍ਰਿਮੀਨਲ ਕੰਡਕਟ, ਬੋਡੀਲੀ ਇੰਜਰੀ, ਡੈਥ, ਡਿਸਟਰਕਸ਼ਨ ਆਫ ਪ੍ਰਾਪਰਟੀ, ਇਹ ਸਾਰੀਆਂ ਚੀਜ਼ਾਂ, ਹਰਾਸਮੈਂਟ, ਇੰਟੀਮੀਡੇਸ਼ਨ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ ਬੇਸਿਕਲੀ ਜੋ ਹਰਜੋਤ ਸਿੰਘ ਜੀ ਚੀਜ਼ਾਂ ਆਉਂਦੀਆਂ ਸੀਗੀਆਂ ਉਹ ਐਂਟੀ ਸਿੱਖ ਹੇਟ ਤੇ ਡਿਸਕ੍ਰਿਮੀਨੇਸ਼ਨ ਦੇ ਵਿੱਚ ਆ ਰਹੀਆਂ। ਸਟੀਰੀਓਟਾਈਪ ਕਰਨਾ, ਵਿਲੀਫਾਈ ਜਿਹੜਾ ਉਹ ਕਰਨਾ, ਡੀਹਿਊਮਨਾਈਜ਼ਿੰਗ
ਜਿਹੜਾ ਉਹ ਕਰਨਾ, ਸਿਵਲ ਰਾਈਟਸ ਦੀ ਵਾਇਲੇਸ਼ਨ ਇਹਨਾਂ ਦੀ ਜਿਹੜੀ ਉਹ ਹੋਣੀ, ਇਕੁਅਲ ਟਰੀਟਮੈਂਟ, ਪ੍ਰੋਟੈਕਸ਼ਨ ਤੇ ਓਪਰਚੁਨਿਟੀ ਇੰਪਲੋਇਮੈਂਟ ਦੇ ਵਿੱਚ ਨਾ ਜਿਹੜੀ ਉਹ ਮਿਲਣੀ, ਤੇ ਟਰਾਂਸਨੈਸ਼ਨਲ ਰਿਪਰੈਸ਼ਨ, ਇਸ ਚੀਜ਼ਾਂ ਨੂੰ ਇਸ ਬਿੱਲ ਦੇ ਵਿੱਚ ਐਡ ਜਿਹੜਾ ਉਹ ਕੀਤਾ ਗਿਆ। ਮੈਂ ਕਹਿੰਦਾ ਵੀ ਇਹ ਜਿਹੜਾ ਆਪਣਾ ਬਿੱਲ ਸੀਗਾ ਇੱਥੇ ਹਰਜੋਤ ਸਿੰਘ ਜੀ, ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ, ਉਸ ਤੋਂ ਵੀ ਇਹ ਕਹਿ ਸਕਦੇ ਹਾਂ ਵੀ ਇੱਕ ਅਗਲੇ ਸਟੈਪ ਦਾ ਨਵਾਂ ਜਿਹੜਾ ਇਸ ਦੇ ਵਿੱਚ ਇਹ ਬਿੱਲ ਹੈਗਾ ਆ, ਤੇ ਆਪਾਂ ਉਮੀਦ ਕਰਦੇ ਹਾਂ ਵੀ ਇਸ ਨੂੰ ਜਿਹੜੀ ਸਪੋਰਟ ਆ ਹੁਣ ਹੋਰ ਵੀ ਜ਼ਿਆਦਾ ਮਿਲੇ। ਚੰਗੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਹਦੇ ਵਿੱਚ ਇਹ ਆ ਵੀ ਇਹ ਸਾਂਝੇ ਤੌਰ ਦੇ ਉੱਤੇ ਦੋਨਾਂ ਪਾਰਟੀਆਂ ਨੇ, ਸਾਂਝੇ ਤੌਰ ਦੇ ਉੱਤੇ ਉਹਨਾਂ ਦੇ ਦੋਨਾਂ ਪਾਰਟੀਆਂ ਦੇ ਜਿਹੜੇ ਇੱਕ ਮੈਂਬਰ ਆ ਉਹਨਾਂ ਨੇ ਮਿਲ ਕੇ ਇਸ ਬਿੱਲ ਨੂੰ ਜਿਹੜਾ ਉਹ ਨਸ਼ਰ ਕੀਤਾ ਆ। ਸੋ ਇਸ ਬਿੱਲ ਦੇ ਨਾਲ ਕਰਨਾ ਕੀ ਆ, ਇਹ ਸਾਰੀਆਂ ਚੀਜ਼ਾਂ ਡਿਫਾਈਨ ਹੋਣ ਤੋਂ ਬਾਅਦ ਦੇ ਵਿੱਚ ਕਰਨਾ ਕੀ ਆ, ਕਹਿੰਦੇ ਵੀ ਇੱਕ ਟਾਸਕ ਫੋਰਸ ਉਹ ਐਸਟੈਬਲਿਸ਼ ਕੀਤੀ ਜਿਹੜੀ ਉਹ ਜਾਵੇ, ਅਟਾਰਨੀ ਜਨਰਲ ਦੀ ਜਿਹੜੀ ਉਹ ਦੇਖ ਰੇਖ ਦੇ ਅਧੀਨ, ਟਾਸਕ ਫੋਰਸ ਔਨ ਐਂਟੀ ਸਿੱਖ ਹੇਟ ਐਂਡ ਡਿਸਕ੍ਰਿਮੀਨੇਸ਼ਨ ਦੇ ਜਿਹੜੇ ਉਹ ਤੌਰ ਦੇ ਉੱਤੇ ਡਿਫਾਈਨ ਜਿਹੜਾ ਉਹ ਕੀਤਾ ਜਾਵੇ ਐਂਟੀ ਸਿੱਖ ਹੇਟ ਨੂੰ। ਇਹ ਟਾਸਕ ਫੋਰਸ ਦਾ ਕੰਮ ਹੋਊਗਾ, ਰਿਸਪੌਂਸਿਬਲ ਹੋਊਗੀ, ਡਰਾਫਟ ਕਰੂਗੀ ਡੈਫੀਨੇਸ਼ਨ ਐਂਟੀ ਸਿੱਖ ਹੇਟ ਤੇ ਡਿਸਕ੍ਰਿਮੀਨੇਸ਼ਨ ਦੀ, ਜਿਸ ਦੇ ਨਾਲ ਬਾਅਦ ਚ ਡਿਪਾਰਟਮੈਂਟ ਆਫ ਜਸਟਿਸ ਆ ਉਸ ਨੂੰ ਇਸ ਦੇ ਨਾਲ ਸੰਬੰਧਿਤ ਆਏ ਜਿਹੜੇ ਬਾਅਦ ਦੇ ਵਿੱਚ ਕੇਸਿਸ ਆ ਉਸ ਦੇ ਵਿੱਚ ਮਦਦ ਜਿਹੜੀ ਉਹ ਮਿਲੇਗੀ ਡਿਫਾਈਨ ਕਰਨ ਦੇ ਵਿੱਚ ਵੀ ਹਾਂ ਇਹ ਐਂਟੀ ਸਿੱਖ ਹੇਟ ਡਿਸਕ੍ਰਿਮੀਨੇਸ਼ਨ ਦੇ ਅੰਡਰ ਇਹ ਜੁਰਮ ਆਉਂਦਾ ਆ ਜਾਂ ਨਹੀਂ। ਇਸ ਦੇ ਨਾਲ ਇਸ ਬਿੱਲ ਦੇ ਵਿੱਚ ਇਹ ਮੈਂਡੇਟ ਕੀਤਾ ਗਿਆ ਆ ਵੀ ਐਜੂਕੇਸ਼ਨਲ ਆਊਟਰੀਚ ਜਿਹੜੀ ਉਹ ਹੋਵੇ। ਐਜੂਕੇਸ਼ਨਲ ਆਊਟਰੀਚ ਦੇ ਵਿੱਚ ਕਹਿੰਦੇ ਵੀ ਨਵੇਂ ਐਜੂਕੇਸ਼ਨਲ ਪ੍ਰੋਗਰਾਮਸ ਬਣਾਏ ਜਾਣ, ਜਿਨ੍ਹਾਂ ਦੇ ਵਿੱਚ ਲਾ ਇਨਫੋਰਸਮੈਂਟ ਏਜੰਸੀਜ਼ ਐਲੀਮੈਂਟਰੀ ਤੇ ਜਿਹੜੇ ਹਾਈ ਸਕੂਲ ਤੱਕ ਦੀ ਜਿਹੜੀ ਐਜੂਕੇਸ਼ਨ ਦੇ ਵਿੱਚ ਸਿੱਖਾਂ ਬਾਰੇ, ਉਹਨਾਂ ਨੂੰ ਆਇਡੈਂਟੀਫਾਈ ਕਰਨ ਬਾਰੇ ਉਹ ਦੱਸਿਆ ਜਾਵੇ, ਤੇ ਐਂਟੀ ਸਿੱਖ ਬਾਇਸ ਨੂੰ ਕੰਬੈਟ ਕਰਨ ਦੀ ਜਿਹੜੀ ਇਸ ਦੇ ਵਿੱਚ ਉਪਰਾਲਾ ਜਿਹੜਾ ਉਹ ਹੋਣਾ ਚਾਹੀਦਾ ਆ। ਸੋ ਕਹਿੰਦੇ ਵੀ ਇਹ ਬਿੱਲ ਇਹ ਵੀ ਮੈਂਡੇਟ ਕਰਦਾ ਆ ਵੀ ਜਿਹੜੀ ਟਾਸਕ ਫੋਰਸ ਆ ਉਹ ਸਾਲਾਨਾ ਇੱਕ ਰਿਪੋਰਟ ਕਾਂਗਰਸ ਨੂੰ ਜਮ੍ਹਾਂ ਕਰਾਵੇ, ਜਿਹਦੇ ਵਿੱਚ ਜਿਹੜੇ ਸਿੱਖਾਂ ਦੇ ਉਲਟ ਜੇ ਹੇਟ ਕ੍ਰਾਈਮ ਹੋਏ ਆ ਉਹਨਾਂ ਨੂੰ ਪੂਰੀ ਤਰ੍ਹਾਂ ਡੀਟੇਲ ਦੇ ਵਿੱਚ ਦੱਸਿਆ ਜਾਵੇ, ਲੀਗਲ ਐਕਸ਼ਨ ਕੀ ਲਏ ਗਏ ਜਿਨ੍ਹਾਂ ਨੇ ਇਹ ਜ਼ੁਲਮ ਕੀਤੇ ਆ, ਤੇ ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਥ੍ਰੈਟ ਹੈਗਾ ਆ ਵੀ ਉਹਦੇ ਬਾਰੇ ਵੀ ਇਸ ਦੇ ਵਿੱਚ ਨਾਲ ਦੇ ਨਾਲ ਸਮਰੀ ਰਿਪੋਰਟ ਜਿਹੜੀ ਆ ਉਹ ਹੋਣੀ ਚਾਹੀਦੀ ਹੈਗੀ ਆ। ਸੋ ਐਨੂਅਲ ਰਿਪੋਰਟ ਕਹਿੰਦੇ ਵੀ ਕਾਂਗਰਸ ਦੇ ਕੋਲ ਇਹ ਜਾਣੀ ਚਾਹੀਦੀ ਆ। ਕਮਿਊਨਿਟੀ ਦੀ ਕੋਲੈਬੋਰੇਸ਼ਨ ਜਿਹੜੀ ਉਹ ਹੋਊਗੀ, ਜਿਸ ਦੇ ਵਿੱਚ ਕਹਿੰਦੇ ਵੀ ਹਰ ਤਿਮਾਹੀ ਸਿੱਖ ਕਮਿਊਨਿਟੀ ਤੇ ਸਿੱਖ ਆਰਗੇਨਾਈਜੇਸ਼ਨ ਦੇ ਨਾਲ ਇਹ ਜਿਹੜੀ ਟਾਸਕ ਫੋਰਸ ਆ ਉਹ ਮੁਲਾਕਾਤ, ਇੱਕ ਮੀਟਿੰਗ ਕਰਿਆ ਕਰੂਗੀ ਲੇਟੈਸਟ ਇਸ ਦੇ ਬਾਰੇ ਜਿਹੜੇ ਉਹ ਦੱਸਣ ਦੇ ਲਈ ਵੀ ਕੀ ਕੁਛ ਜਿਹੜਾ ਉਹ ਹੋਇਆ ਆ, ਤੇ ਲੈਂਗੁਏਜ ਐਕਸੈਸਿਬਿਲਿਟੀ ਵੀ ਹੋਵੇ ਵੀ ਜਿਹੜੇ ਰਿਸੋਰਸਿਸ ਤੇ ਮਟੀਰੀਅਲ ਆ ਟਾਸਕ ਫੋਰਸ ਦੇ ਉਹ ਪੰਜਾਬੀ ਚ ਟਰਾਂਸਲੇਟ ਹੋ ਕੇ ਵੀ ਜਿਹੜੇ ਇਹਨਾਂ ਆਪਣੀ ਕਮਿਊਨਿਟੀ ਤੱਕ ਜਿਹੜੇ ਉਹ ਪਹੁੰਚਣ। ਸੋ ਜਿਹੜਾ ਐਂਟੀ ਸਿੱਖ ਹੇਟ ਐਂਡ ਡਿਸਕ੍ਰਿਮੀਨੇਸ਼ਨ ਐਕਟ ਆ ਇਹਦੇ ਨਾਲ ਜਿਹੜੀ ਟਾਸਕ ਫੋਰਸ ਨੂੰ ਅਹਿਮ ਕੰਮ ਜਿਹੜੇ ਹਰਜੋਤ ਸਿੰਘ ਜੀ ਦਿੱਤੇ ਗਏ ਆ, ਤੇ ਇੱਕ ਵਾਰੀ ਫਿਰ ਅਸੀਂ ਕਾਂਗਰਸਮੈਨ ਡੇਵਿਡ ਵਲਡਾਹੋ ਤੇ ਕਾਂਗਰਸਮੈਨ ਜੋਸ਼ ਗੌਥਹਾਈਮਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ, ਜਿਨ੍ਹਾਂ ਨੇ ਇਸ ਵਾਰ ਜਿਹੜੀ ਕਾਂਗਰਸ ਦੇ ਵਿੱਚ ਇਸ ਬਿੱਲ ਨੂੰ ਲੈ ਕੇ ਆਂਦਾ ਆ। ਤੇ ਹੁਣ ਇਹ ਜਿਹੜਾ ਕੰਮ ਕੱਲਾ ਕੈਲੀਫੋਰਨੀਆ ਵਾਲਿਆਂ ਦਾ ਨਹੀਂ, ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਪੂਰੇ ਮੁਲਕ ਦੇ ਵਿੱਚ ਵਸਦੇ ਜਿਹੜੇ ਸਿੱਖ ਆ ਉਹਨਾਂ ਦਾ ਕੰਮ ਆ। ਤੁਸੀਂ ਆਪੋ ਆਪਣੇ ਇਲਾਕੇ ਦੇ ਜਿੰਨੇ ਵੀ ਕਾਂਗਰਸਮੈਨ ਕਾਂਗਰਸ ਵੂਮਨ ਆ ਉਹਨਾਂ ਸਾਰਿਆਂ ਤੱਕ ਤੁਸੀਂ ਇਹ ਅਪਰੋਚ ਕਰਨੀ ਆ, ਤਾਂ ਜੋ ਇਹ ਜਿਹੜਾ ਬਿੱਲ ਆ ਇਸ ਦੇ ਬਾਬਤ ਜਿਹੜੇ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਪੇਸ਼ ਕੀਤਾ ਜਿਹੜਾ ਉਹ ਜਾ ਰਿਹਾ ਆ, ਇੰਟਰੋਡਿਊਸ ਜਿਹੜਾ ਉਹਨਾਂ ਨੇ ਕਰ ਦਿੱਤਾ, ਨੰਬਰ ਇਸ ਨੂੰ ਜਲਦ ਹੀ ਅਲਾਟ ਜਿਹੜਾ ਉਹ ਹੋ ਜਾਵੇਗਾ ਵੀ ਇਸ ਬਿੱਲ ਦੀ ਤੁਸੀਂ ਸਮਰਥਨ ਜਿਹੜਾ ਆ ਉਹ ਕਰਨਾ ਜਿਹੜਾ ਉਹ ਹੈਗਾ ਆ। ਸੋ ਕਾਂਗਰਸਮੈਨ ਗੌਥਹਾਈਮਰ ਉਹਨਾਂ ਨੇ ਕਿਹਾ ਵੀ ਮੈਂ ਜਦੋਂ ਡਾਇਰੈਕਟਲੀ ਸਿੱਖ ਪਰਿਵਾਰਾਂ ਤੇ ਕਮਿਊਨਿਟੀ ਲੀਡਰਸ ਦੇ ਨਾਲ ਨਿਊ ਜਰਸੀਜ਼ ਦੇ ਵਿੱਚ ਮਿਲਿਆ ਤਾਂ ਕਹਿੰਦੇ ਵੀ ਮੈਨੂੰ ਉਦੋਂ ਪੱਕਾ ਹੋ ਗਿਆ ਵੀ ਕਾਂਗਰਸ ਨੂੰ ਇਸ ਦੇ ਉੱਤੇ ਕੋਈ ਸਖਤ ਕਦਮ, ਪੁਖਤਾ ਕਦਮ ਜਿਹੜਾ ਉਹ ਚੁੱਕਣ ਦੀ ਜ਼ਰੂਰਤ ਹੈਗੀ ਆ। ਤੇ ਡੇਵਿਡ ਵਾਲਡਾਹੋ ਜਿਹੜੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ ਜਿਹੜੇ ਕੋ ਫਾਊਂਡਰ ਤੇ ਕੋ ਚੇਅਰ ਨੇ, ਉਹ ਕਹਿੰਦੇ ਵੀ ਮੈਂ ਐਂਟੀ ਸਿੱਖ ਡਿਸਕ੍ਰਿਮੀਨੇਸ਼ਨ ਦੇ ਉਲਟ ਬਿਲਕੁਲ ਖੜਾ ਆ, ਤੇ ਇਸ ਬਿੱਲ ਨੂੰ ਮੈਂ ਪ੍ਰਾਊਡਲੀ ਜਿਹੜਾ ਆ ਨਾਲ ਪ੍ਰੈਜ਼ੈਂਟ ਜਿਹੜਾ ਉਹ ਕਰ ਰਿਹਾ। ਕਹਿੰਦੇ ਵੀ ਦਹਾਕਿਆਂ ਹੀ ਹੋ ਗਏ 1984 ਦੇ ਜਿਹੜੇ ਸਿੱਖ ਜੈਨੋਸਾਈਡ ਹੋਇਆਂ ਨੂੰ, 4 ਦਹਾਕੇ ਜਿਹੜੇ ਉਹ ਹੋ ਗਏ ਆ ਵੀ ਸਿੱਖ ਅਮਰੀਕਨਸ ਨੇ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ, ਹੇਟ ਕ੍ਰਾਈਮ ਵੀ ਜਿਹੜਾ ਇੱਥੇ ਸਿੱਖ ਅਮਰੀਕਨਸ ਨੇ ਉਸ ਨੂੰ ਫੇਸ ਜਿਹੜਾ ਉਹ ਕੀਤਾ ਆ। ਤੇ ਕਹਿੰਦੇ ਵੀ ਇਹ ਹੁਣ ਟਾਈਮ ਆ ਚੁੱਕਾ, ਇਨਫੈਕਟ ਟਾਈਮ ਕਹਿੰਦੇ ਵੀ
ਕਾਫੀ ਹੋ ਚੁੱਕਾ ਆ। ਡਿਪਾਰਟਮੈਂਟ ਆਫ ਜਸਟਿਸ ਇਸ ਦੇ ਉੱਤੇ ਕੋਈ ਮੀਨਿੰਗਫੁਲ ਐਕਸ਼ਨ ਜਿਹੜਾ ਉਹ ਲਵੇ, ਕੱਲੀ ਲਿਪ ਸਰਵਿਸ ਕਰਕੇ ਹੀ ਜਿਹੜਾ ਉਹ ਨਾ ਸਾਰੇ, ਇੱਕ ਇਦਾਂ ਦਾ ਐਂਟੀ ਸਿੱਖ ਹੇਟ, ਐਂਟੀ ਸਿੱਖ ਡਿਸਕ੍ਰਿਮੀਨੇਸ਼ਨ ਐਕਟ ਆ, ਉਸ ਨੂੰ ਪਾਸ ਕਰੇ ਤੇ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਇਸ ਦੀ ਨਿਸ਼ਾਨਦੇਹੀ ਜਿਹੜੀ ਉਹ ਕਰਕੇ ਤੇ ਆਪਾਂ ਜਿਹੜਾ ਉਹ ਅੱਗੇ ਵਧੀਏ। ਸੋ ਇਹਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਸਾਰਿਆਂ ਨੇ ਆਪਣੇ ਬਿਆਨ ਦਿੱਤੇ ਆ। ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਅਮਰੀਕਨ ਸਿੱਖ ਕਾਕਸ ਕਮੇਟੀ ਤੋਂ, ਉਹਨਾਂ ਨੇ ਕਿਹਾ ਵੀ ਅਸੀਂ ਧੰਨਵਾਦੀ ਹਾਂ ਦੋਨਾਂ ਹੀ ਕਾਂਗਰਸਮੈਨ ਦੇ, ਜਿਹੜੇ ਕਾਕਸ ਦੇ ਜਿਹੜੇ ਮੈਂਬਰ ਵੀ ਆ ਤੇ ਬਾਕੀ ਮੈਂਬਰਸ ਜਿਹੜੇ ਕਾਂਗਰਸ ਦੇ ਜਿਹੜੇ ਸਪੋਰਟ ਕਰ ਰਹੇ ਆ ਇੱਕ ਸਿੱਖ ਟਾਸਕ ਫੋਰਸ ਲੈਜਿਸਲੇਸ਼ਨ ਨੂੰ ਜਿਹੜਾ ਉਹ ਅਪਰੂਵ ਕਰਨ ਦੇ ਲਈ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹਨਾਂ ਦਾ ਧੰਨਵਾਦ ਕੀਤਾ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਹਿੰਮਤ ਸਿੰਘ, ਸਿੱਖ ਕੋਲੀਸ਼ਨ ਵਾਲੇ ਜਿਹੜੇ ਉਹ ਨੇ, ਇੱਕ ਭੁਪਿੰਦਰ ਸਿੰਘ ਨੇ, ਆਊਟਰੀਚ ਲੀਡ ਜਿਹੜੇ ਨਿਊ ਜਰਸੀ ਸਿੱਖ ਯੂਥ ਅਲਾਇੰਸ ਦੇ, ਕਿਰਨ ਕੌਰ ਗਿੱਲ ਸੈਲਡਫ ਦੇ ਜਿਹੜੇ ਐਗਜ਼ੈਕਟਿਵ ਡਾਇਰੈਕਟਰ, ਤੇ ਯੂਨਾਈਟਿਡ ਸਿੱਖ, ਇਹਨਾਂ ਸਾਰਿਆਂ ਨੇ ਇਸ ਦੇ ਵਿੱਚ ਜਿਹੜਾ ਐਂਟੀ ਸਿੱਖ ਜਿਹੜਾ ਡਿਸਕ੍ਰਿਮੀਨੇਸ਼ਨ ਟਾਸਕ ਫੋਰਸ ਆ ਉਸ ਨੂੰ ਬਣਾਉਣ ਦੇ ਲਈ ਇਸ ਐਕਟ ਦੇ ਵਿੱਚ ਸਹਾਇਤਾ ਕੀਤੀ ਆ, ਨਾਲ ਜਿਹੜਾ ਸਮਰਥਨ ਦਿੱਤਾ ਆ। ਤੇ ਜਿੱਦਾਂ ਕਿਹਾ ਹਰਜੋਤ ਸਿੰਘ ਜੀ ਵੀ ਹੁਣ ਸਾਰੇ ਸਿੱਖਾਂ ਦੀ ਇਹ ਜ਼ਿੰਮੇਵਾਰੀ ਬਣਦੀ ਆ ਪੂਰੇ ਅਮਰੀਕਾ 'ਚ ਵੀ ਆਪੋ ਆਪਣੇ ਕਾਂਗਰਸਮੈਨ ਕਾਂਗਰਸ ਵੂਮਨ ਨੂੰ ਇਸ ਬਿੱਲ ਦੇ ਸਮਰਥਨ ਦੇ ਵਿੱਚ ਲੈ ਕੇ ਆਇਆ ਜਾਵੇ ਜੀ। ਸੋ ਇਹਦੇ ਵਿੱਚ ਹੁਣ ਤੁਸੀਂ ਦੇਖੋ, ਜੇ ਤੁਹਾਡਾ ਆਪਣਾ ਪੰਜਾਬੀ ਰੇਡੀਓ USA ਚੈਨਲ ਹੈਗਾ ਆ ਕੋਈ, ਉਹ ਜਿਹੜਾ ਤੁਹਾਡੇ ਨਾਲ ਖਬਰ ਸਾਂਝੀ ਕਰ ਰਿਹਾ, ਅੱਜ ਗੂਗਲ ਤੇ ਜਾ ਕੇ, ਯਾਹੂ ਤੇ ਜਾ ਕੇ ਕਿਤੇ ਵੀ ਸਰਚ ਕਰ ਲਿਓ ਵੀ ਜੇ ਕਿਤੇ ਇਹ ਖਬਰ ਕਿਸੇ ਵੀ ਨਿਊਜ਼ਪੇਪਰ ਨੇ ਕਵਰ ਕੀਤੀ ਹੋਵੇ, ਤੁਹਾਨੂੰ ਭਾਰਤ ਵਾਲੇ ਚੈਨਲਾਂ ਨੇ ਤਾਂ ਕਿਹੜੇ ਨੇ ਖਬਰ ਕਰਨੀ ਹੈਗੀ ਆ। ਸੋ ਡੇਵਿਡ ਬਲਡਾਹੋ ਇਹ ਆਪਣੇ ਕੈਲੀਫੋਰਨੀਆ ਤੋਂ, ਸੈਂਟਰਲ ਵੈਲੀ ਤੋਂ ਕਾਂਗਰਸਮੈਨ ਹੈਗੇ ਆ, ਤੇ ਦੂਸਰੇ ਜਿਹੜੇ ਕਾਂਗਰਸਮੈਨ ਜੋਸ਼ ਗੌਥੀਮਰ ਜੋ ਆ ਉਹ ਨਿਊ ਜਰਸੀ ਤੋਂ ਹੈਗੇ ਆ। ਬਾਈ ਪਾਰਟੀਸ਼ਨ ਬਿੱਲ ਹੈਗਾ ਆ, ਬਲਡਾਹੋ ਰਿਪਬਲਿਕਨ ਤੇ ਜੋਸ਼ ਹੁਣੀ ਜੋ ਡੈਮੋਕ੍ਰੇਟ ਹੈਗੇ ਆ। ਸੋ ਸਿੱਖ ਅਮਰੀਕਨ ਐਂਟੀ ਡਿਸਕ੍ਰਿਮੀਨੇਸ਼ਨ ਬਿੱਲ ਇਹ ਜੋ ਇੰਟਰੋਡਿਊਸ ਕਰ ਦਿੱਤਾ ਗਿਆ ਹੈ, ਕੱਲ ਕੀਤਾ ਆ ਜਨਵਰੀ 20 ਨੂੰ। ਉਹਦੇ ਵਿੱਚ ਜਿਹੜੇ ਬਹੁਤ ਵਾਰ ਕਹਿੰਦੇ ਰਹਿੰਦੇ ਨਾ ਵੀ ਜੇ ਦੇਖੋ ਜੀ ਸਿੱਖ ਕਾਕਸ ਤਾਂ ਇੰਡੀਆ ਗਵਰਨਮੈਂਟ ਦੀ ਕਾਕਸ ਆ, ਹੁਣ ਤੁਸੀਂ ਸਟੇਟਮੈਂਟ ਨੂੰ ਧਿਆਨ ਦੇ ਨਾਲ ਪੜ੍ਹਿਓ ਜੋ ਕਾਂਗਰਸਮੈਨ ਡੇਵਿਡ ਬਲਡਾਹੋ ਨੇ ਕੀਤੀ ਹੈਗੀ ਆ। ਕਹਿੰਦੇ ਵੀ ਦਹਾਕਿਆਂ ਤੋਂ 1984 ਦਾ ਜੋ ਸਿੱਖ ਜੈਨੋਸਾਈਡ ਹੋਇਆ ਸੀ, ਜਿਹੜੇ ਸਿੱਖ ਅਮਰੀਕਨਸ ਆ ਉਹਨਾਂ ਦੀ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਹੋਈ ਆ, ਉਹਨਾਂ ਦੇ ਬਹੁਤ ਜ਼ਿਆਦਾ ਹੇਟ ਕ੍ਰਾਈਮ ਹੋਏ ਆ, ਤੇ ਡਿਪਾਰਟਮੈਂਟ ਆਫ ਜਸਟਿਸ ਨੂੰ ਕੋਈ ਮੀਨਿੰਗਫੁਲ ਐਕਸ਼ਨ ਇਹਦੇ ਉੱਤੇ ਲੈਣਾ ਚਾਹੀਦਾ ਹੈਗਾ, ਤਾਂ ਕਿ ਜਿਹੜੀ ਆ ਸਿੱਖਾਂ ਦੇ ਅਗੇਂਸਟ ਵਾਇਲੈਂਸ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਜੋ ਆਪਾਂ ਕੈਲੀਫੋਰਨੀਆ 'ਚ ਫਾਈਟ ਕਰਦੇ ਸੀ, ਹੁਣ ਇਹ US ਕਾਂਗਰਸ ਦੇ ਵਿੱਚ ਬਿੱਲ ਗਿਆ ਹੈਗਾ ਤੇ ਉਹਨੂੰ ਜਿਹੜਾ ਆ ਰੋਕਿਆ ਜਾ ਸਕੇ। ਉਹਨਾਂ ਨੇ ਕਿਹਾ ਵੀ ਮੈਂ ਬਹੁਤ ਮਾਣ ਕਰਦਾ ਵੀ ਮੈਂ ਸੈਂਟਰਲ ਵੈਲੀ ਦੇ ਸਿੱਖ ਕਮਿਊਨਿਟੀ ਨੂੰ ਰੀਪ੍ਰੈਜ਼ੈਂਟ ਕਰਦਾ, ਕਿਉਂਕਿ ਉਹ ਫ੍ਰਿਜ਼ਨੋ ਏਰੀਏ ਤੋਂ ਹੈਗੇ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਡੇਵਿਡ ਬਲਡਾਹੋ ਦਾ। ਤੇ ਕਹਿੰਦੇ ਵੀ ਮੈਂ ਕਮਿਟਡ ਹੈਗਾ ਵੀ ਅਵੇਅਰਨੈਸ ਤੇ ਐਡਵਾਂਸਿੰਗ ਦਾ ਐਫਰਟਸ ਟੂ ਪ੍ਰੋਟੈਕਟ ਦਾ ਰਾਈਟਸ ਐਂਡ ਸੇਫਟੀ। ਸੋ ਇਹਦੇ ਸੰਬੰਧ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਡਾਕਟਰ ਪ੍ਰਿਤਪਾਲ ਸਿੰਘ ਹੁਣੀ ਅਮਰੀਕਨ ਸਿੱਖ ਕਾਕਸ ਨੇ ਬਹੁਤ ਧੰਨਵਾਦ ਕੀਤਾ, ਜੋ ਡੇਵਿਡ ਬਲਡਾਹੋ ਕੋ ਚੇਅਰ ਹੈਗੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ। ਤੇ ਇਸੇ ਤਰ੍ਹਾਂ ਗੁਰਦੇਵ ਸਿੰਘ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਕਈ ਵਾਰ ਕੀ ਹੁੰਦਾ ਆ ਵੀ ਬਹੁਤ ਤੁਸੀਂ ਦੇਖਦੇ ਆ ਜਿਹੜਾ ਇੰਡੀਆ ਪੱਖੀ ਮੀਡੀਆ ਆ ਉਹ ਰੌਲਾ ਪਾਉਂਦਾ ਰਹਿੰਦਾ ਵੀ ਦੇਖੋ ਜੀ ਇਹ ਕਿਹੜੀ ਕਮੇਟੀ ਹੈ, ਇਹ ਤਾਂ ਕੁਝ ਕਰਦੀ ਨਹੀਂ। ਆਹ ਤੁਹਾਡੇ ਸਾਹਮਣੇ ਆ ਹੁਣ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਜਿਹੜੇ ਆ ਉਹ ਸਾਰੇ ਇਨਵੋਲਵ ਸੀ ਇਸ ਬਿੱਲ ਨੂੰ ਅੱਗੇ ਲਿਆਉਣ ਦੇ ਵਿੱਚ। ਹਿੰਮਤ ਸਿੰਘ ਹਮੇਸ਼ਾ ਤੁਹਾਨੂੰ ਪਤਾ ਬਹੁਤ ਚੜ੍ਹਦੀ ਕਲਾ ਵਾਲੇ ਨੌਜਵਾਨ ਆ ਈਸਟ ਕੋਸਟ ਦੇ ਵਿੱਚ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਉਹਨਾਂ ਨੇ ਜਿਹੜੇ ਕਾਂਗਰਸਮੈਨ ਜੋਸ਼ ਆ ਉਹਨਾਂ ਦੇ ਨਾਲ ਰਲ ਕੇ ਇਹ ਸਾਰਾ ਜਿਹੜਾ ਬਿੱਲ ਅੱਗੇ ਲਿਆਂਦਾ। ਸਿੱਖ ਕੋਲੀਸ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੀ ਇਹ ਆਪਣੇ ਰਾਈਟਸ ਦੀ ਗੱਲ ਕਰਦੀ ਹੈਗੀ ਆ, ਤੇ ਇਸੇ ਤਰ੍ਹਾਂ ਇੱਕ ਆਊਟਰੀਚ ਲੀਡ ਫॉर ਨਿਊ ਜਰਸੀ ਜੋ ਸਿੱਖ ਯੂਥ ਅਲਾਇੰਸ ਆ, ਭੁਪਿੰਦਰ ਸਿੰਘ, ਉਹਨਾਂ ਨੇ ਵੀ ਇਹ ਕਿਹਾ ਵੀ ਬਹੁਤ ਲੰਮੇ ਸਮੇਂ ਤੋਂ ਸਿੱਖ ਜਿਹੜੇ ਆ ਡਰ ਵਾਲੇ ਮਾਹੌਲ 'ਚ ਰਹਿੰਦੇ ਆ, ਚਾਹੇ ਉਹ ਡਿਸਕ੍ਰਿਮੀਨੇਸ਼ਨ ਹੋਵੇ, ਚਾਹੇ ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੋਵੇ, ਪਰ ਇਹਦੇ ਉੱਤੇ ਸਾਨੂੰ ਵਰਕਆਊਟ ਕਰਨਾ ਬਣਦਾ ਆ। ਯੂਨਾਈਟਿਡ ਸਿੱਖਸ ਵਾਲਿਆਂ ਨੇ ਵੀ ਕਿਹਾ ਆ, ਸੈਲਡੇਫ ਵਾਲਿਆਂ ਨੇ ਵੀ ਕਿਹਾ ਵੀ ਧੰਨਵਾਦ ਕੀਤਾ ਕਾਂਗਰਸਮੈਨ ਦਾ। ਹੁਣ ਆਪਾਂ ਕੀ ਕਰਨਾ ਆ? ਸਾਡਾ ਜੇ ਐਜ ਏ ਸਿੱਖ ਆਪਾਂ ਗੁਰਦੁਆਰੇ ਚਲ ਗਏ, ਮੱਥਾ ਟੇਕ ਲਿਆ, ਲੰਗਰ ਛਕ ਲਿਆ ਤੇ ਘਰ ਨੂੰ ਆ ਗਿਆ, ਕੋਈ ਫਾਇਦਾ ਨਹੀਂ ਹੈ। ਜਿੱਥੇ ਤੁਹਾਡੀ ਜਦੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਕਿਸੇ ਨਾਲ ਧੱਕਾ ਹੁੰਦਾ ਤੇ ਉਹਦੇ ਨਾਲ ਖੜਨਾ ਹੈਗਾ ਜਿਹਦੇ ਨਾਲ ਧੱਕਾ ਹੁੰਦਾ, ਤੇ ਤੁਸੀਂ ਘੱਟੋ ਘੱਟ ਤੁਹਾਡੇ ਧੱਕੇ ਦੀ ਗੱਲ ਹੋ ਰਹੀ ਆ। ਜਿਹੜੇ ਏਰੀਏ 'ਚ ਵੀ ਸਾਡਾ ਤੁਸੀਂ ਪੰਜਾਬੀ ਰੇਡੀਓ USA ਸੁਣ ਰਹੇ ਆ, ਆਪਣੇ ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਕਾਲਾਂ ਕਰੋ ਤੇ ਹਰ ਇੱਕ ਕਾਂਗਰਸਮੈਨ ਨੂੰ
ਵੀ ਇਹ ਜੋ ਬਿੱਲ ਨਵਾਂ ਇੰਟਰੋਡਿਊਸ ਕੀਤਾ ਗਿਆ ਹੈਗਾ, ਬਿੱਲ ਦਾ ਨੰਬਰ ਰਾਜਕਨਵੀਰ ਸਿੰਘ ਜੀ ਅਜੇ ਦੱਸ ਆਉਣਾ ਹੈ ਦਿਓ ਜੀ। ਜੀ ਅੱਛਾ, ਜੀ ਅੱਛਾ ਠੀਕ ਆ। ਸੋ ਉਹ ਆਪਾਂ ਤੁਹਾਨੂੰ ਅਨਾਉਂਸ ਕਰਦੇ ਰਹਾਂਗੇ ਜਦੋਂ ਵੀ ਅਪਡੇਟ ਹੁੰਦੀ ਰਹੀ। ਤੇ ਆਪਣੇ ਏਰੀਏ ਦੇ ਕਾਂਗਰਸਮੈਨ ਨੂੰ ਈਮੇਲ ਲਿਖ ਕੇ, ਕਾਲਾਂ ਕਰਕੇ ਤੁਸੀਂ ਕਹਿਣਾ ਵੀ ਇਸ ਬਿੱਲ ਦੀ ਸਪੋਰਟ ਕਰਨੀ ਆ। ਸੋ ਇਸ ਬਿੱਲ ਦਾ ਮੇਨ ਮਕਸਦ ਕੀ ਆ ਵੀ ਦਾ ਐਂਟੀ ਡਿਸਕ੍ਰਿਮੀਨੇਸ਼ਨ ਟਾਸਕ ਫੋਰਸ ਜੋ ਕ੍ਰੀਏਟ ਕੀਤੀ ਜਾਵੇ, ਉਹ ਕਹਿੰਦੇ ਆ ਉਹਦੇ ਵਿੱਚ ਇਹ ਹੋਣਾ ਹੈ ਵੀ ਡਿਪਾਰਟਮੈਂਟ ਆਫ ਜਸਟਿਸ ਗਾਈਡ ਕਰੂਗੀ ਚਾਰਜਿੰਗ ਡਿਸੀਜਨਸ ਐਂਡ ਫॉर ਗੈਦਰਿੰਗ ਹੇਟ ਕ੍ਰਾਈਮ ਸਟੈਟਿਸਟਿਕਸ ਤੇ ਐਜੂਕੇਸ਼ਨਲ ਪ੍ਰੋਗਰਾਮ ਕ੍ਰੀਏਟ ਕੀਤਾ ਜਾਵੇ ਤਾਂ ਕਿ ਉਹ ਲਾ ਇਨਫੋਰਸਮੈਂਟ ਨੂੰ ਦੱਸਿਆ ਜਾਵੇ ਸਿੱਖਾਂ ਦੇ ਬਾਰੇ ਵੀ ਜਿੱਥੇ ਸਿੱਖਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਆ। ਜੋ ਸਕੂਲਾਂ ਦੇ ਵਿੱਚ ਤੇ ਕਾਲਜਸ ਦੇ ਵਿੱਚ ਸਿੱਖ ਡਿਸਕ੍ਰਿਮੀਨੇਸ਼ਨ ਬਾਰੇ ਸਿੱਖਾਂ ਦੇ ਜੋ ਵੀ ਇਹਨਾਂ ਦੇ ਤੁਸੀਂ ਪਹਿਲਾਂ ਦੱਸ ਚੁੱਕੇ ਆ ਆਪਣੇ ਆਰਟੀਕਲਸ ਆਫ ਫੇਥ ਧਰਮ ਬਾਰੇ ਜਿਹੜਾ ਆ ਐਜੂਕੇਸ਼ਨ ਦਿੱਤੀ ਜਾਵੇ। ਉਹ ਤੋਂ ਬਾਅਦ ਤੀਜਾ ਜਿਹੜਾ ਹੈਗਾ ਆ ਵੀ ਡਰਾਫਟਿੰਗ ਐਨ ਐਨੂਅਲ ਰਿਪੋਰਟ ਟੂ ਕਾਂਗਰਸ ਦੈਟ ਪ੍ਰੋਵਾਈਡਸ ਐਨ ਓਵਰਵਿਊ ਆਫ ਹੇਟ ਕ੍ਰਾਈਮ ਅਗੇਂਸਟ ਸਿੱਖਸ। ਇਹ ਤਿੰਨ ਮੇਨ ਚੀਜ਼ਾਂ ਇਹਦੇ ਵਿੱਚ ਦੱਸੀਆਂ ਗਈਆਂ ਹੈਗੀਆਂ। ਟਰਾਂਸਨੈਸ਼ਨਲ ਪ੍ਰੈਸ਼ਨ ਦੀ ਗੱਲ ਹੋਈ ਆ। ਸੋ ਵਧੀਆ ਗੱਲ ਆ। ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਕੈਲੀਫੋਰਨੀਆ ਦੇ ਵਿੱਚ ਵੀ ਐਨ ਜਨੈਨੀਮਸਲੀ ਜਿਹੜਾ ਆਪਾਂ ਕਹਿ ਸਕਦੇ ਹਾਂ ਅਸੈਂਬਲੀ ਦੇ ਵਿੱਚੋਂ ਸੈਨੇਟ ਦੇ ਵਿੱਚੋਂ ਬਿੱਲ ਪਾਸ ਹੋਇਆ ਸੀ ਜੋ ਡਾਕਟਰ ਜਸਮੀਤ ਕੌਰ ਬੈਂਸ ਤੇ ਫ੍ਰਿਜਨੋ ਤੋਂ ਜੋ ਸੀਗੇ ਆਪਣੇ ਕਾਂਗਰਸ ਵੂਮਨ ਉਹ ਲੈ ਕੇ ਆਏ ਸੀ। ਤੇ ਪਰ ਗਵਰਨਰ ਜਿਹੜਾ ਆ ਉਹ ਆਪਣਾ ਕੈਲੀਫੋਰਨੀਆ ਦਾ ਗੈਬਨ ਨਿਊਸਮ ਹੋਣੀ ਉਹ ਚੁੱਪ ਕਰ ਗਿਆ, ਉਹਨਾਂ ਨੇ ਵੀਟੋ ਕਰ ਦਿੱਤਾ ਤੇ ਉਹ ਬਿੱਲ ਫੇਲ ਹੋ ਗਿਆ। ਪਰ ਹੁਣ ਇਹ ਯੂਐਸ ਕਾਂਗਰਸ ਦੇ ਵਿੱਚ ਬਿੱਲ ਆਇਆ ਹੈਗਾ ਆ ਡਿਸਕ੍ਰਿਮੀਨੇਸ਼ਨ ਅਗੇਂਸਟ ਸਿੱਖ ਕਮਿਊਨਿਟੀ ਦਾ। ਇਸ ਦਾ ਜਿਹੜਾ ਬਿੱਲ ਨੂੰ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਵੀ ਯੂਐਸ ਦੇ ਜਿਹੜੇ ਕਾਂਗਰਸਮੈਨ ਆ ਉਹਨਾਂ ਨੂੰ ਜਿਹੜਾ ਆਪਾਂ ਕੰਟੈਕਟ ਕਰੀਏ। ਤੇ ਹਜੇ ਜਦੋਂ ਤੱਕ ਇਹ ਬਿੱਲ ਦਾ ਨੰਬਰ ਆਉਂਦਾ ਆ ਤੇ ਉਸ ਸੰਬੰਧ ਦੇ ਵਿੱਚ ਆਪਾਂ ਤੁਹਾਡੇ ਨਾਲ ਆਉਣ ਵਾਲੇ ਦਿਨਾਂ 'ਚ ਅਪਡੇਟ ਕਰਾਂਗੇ। ਪਰ ਘੱਟੋ ਘੱਟ ਜਿਹੜੇ ਦੋ ਕਾਂਗਰਸਮੈਨ ਆ ਜਿਹੜੇ ਈਸਟ ਕੋਸਟ ਵਾਲੇ ਇਹਨਾਂ ਆ ਦਾ ਧੰਨਵਾਦ ਜੋਸ਼ ਜ਼ਰੂਰ ਕਰੋ। ਤੇ ਡੇਵਿਡ ਵਲਡਾਹੋ, ਉਹਦੇ ਆਫਿਸ ਅਸੀਂ ਕਾਲ ਤਾਂ ਕਰ ਸਕਦੇ ਆ, ਏਡੀ ਕੋਈ ਗੱਲ ਨਹੀਂ ਹੈ। ਹਰਜੋਤ ਸਿੰਘ ਜੇ ਤੁਸੀਂ ਜੀ ਸਰਚ ਕਰ ਬਿਲਕੁਲ ਜੀ ਬਿਲਕੁਲ ਜੇ ਆਪਣੇ ਉਹਨਾਂ ਦਾ ਨੰਬਰ ਵੀ ਪ੍ਰੋਵਾਈਡ ਕਰ ਸਕਦੇ ਜਾਂ ਵੈਸੇ ਗੂਗਲ ਤੋਂ ਤੁਸੀਂ ਸਰਚ ਸਰਚ ਕਰੋ ਕਰ ਡੇਵਿਡ ਲਓ, ਵਲਡਾਹੋ ਈਮੇਲ ਕਰ ਦਿਓ ਉਹਨਾਂ ਤੇ ਦੀ ਵੈਬਸਾਈਟ ਦੇ ਉੱਤੇ ਈਮੇਲ ਜਾ ਕਰ ਦਿਓ ਕੇ। ਬਹੁਤ ਥੈਂਕ ਯੂ। ਤੁਹਾਡਾ ਧੰਨਵਾਦ, ਤੁਸੀਂ ਇਹ ਬਿੱਲ ਲੈ ਕੇ ਆਏ ਆ, ਇੰਨਾ ਹੀ ਬਹੁਤ ਆ। ਯਾ ਘੱਟੋ ਘੱਟ ਐਜ਼ ਏ ਸਿੱਖ ਹੋਣ ਦੇ ਨਾਤੇ ਜੇ ਤੁਹਾਡੇ ਲਈ ਕੋਈ ਫਾਈਟ ਕਰ ਰਿਹਾ ਉਹਦਾ ਘੱਟੋ ਘੱਟ ਧੰਨਵਾਦ ਤਾਂ ਕਰੋ ਨਾ। ਬਿਲਕੁਲ ਜੀ ਸੋ Yeah. ਕਿਉਂਕਿ ਜਿਹੜੀਆਂ ਐਂਟੀ ਫੋਰਸਸ ਹੈਗੀਆਂ ਐਂਟੀ ਸਿੱਖ ਫੋਰਸਸ ਉਹਨੇ ਬਹੁਤ ਤੜਫਣਾ ਹੁਣ, ਉਹਨਾਂ ਨੇ ਉਹਨਾਂ ਨੇ ਰੌਲਾ ਦੇਖੋ ਪਾਉਣਾ ਜ਼ੋਰ ਲਾਉਣਾ ਦੁਬਾਰਾ ਆ ਪੂਰੇ ਦਾ ਜੀ ਪੂਰਾ 100% ਸੋ ਵੀ ਇਹ ਹੋਵੇ। ਹੁਣ ਤੋਂ ਹੀ ਜਿਹੜਾ ਆ ਪੂਰਾ ਜ਼ੋਰ ਲਾਣਾ ਜਿਹੜਾ ਆਪਾਂ ਸ਼ੁਰੂ ਕਰ ਦਈਏ ਤੇ ਜਿਹੜੇ ਇਹ ਕਾਂਗਰਸਮੈਨ ਬਿੱਲ ਲੈ ਕੇ ਆਏ ਆ ਉਹਨਾਂ ਸਾਰਿਆਂ ਦਾ ਆਪਾਂ ਧੰਨਵਾਦ ਕਰੀਏ ਕਾਲ ਕਰਕੇ ਕਿ ਅਗਲਿਆਂ ਨੂੰ ਲੱਗੇ ਵੀ ਮੇਰੇ ਪਿੱਛੇ ਜਿਹੜੀ ਆ ਮੈਂ ਜਿਸ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦਾ ਉਹ ਕਮਿਊਨਿਟੀ ਨਾਲ ਮੇਰੇ ਵੀ ਨਾਲ ਹੈਗੀ ਆ ਹੈਗੀ ਆ ਕਿ ਜਾਂ ਨਹੀਂ। ਨਹੀਂ। ਯਾ ਬਿਲਕੁਲ ਯਾ ਸੋ ਬਹੁਤ ਜੀ ਬਹੁਤ ਇਹਨਾਂ ਦਾ ਧੰਨਵਾਦ ਤੇ ਸਾਰੇ ਜਣੇ ਹੁਣ ਵੱਧ ਤੋਂ ਵੱਧ ਆਪਾਂ ਸਪੋਰਟ ਜਿਹੜੀ ਉਹ ਕਰਨੀ ਆ। ਇਹ ਆ ਵੀ ਚਲੋ ਇਹ ਬਿੱਲ ਇੰਟਰੋਡਿਊਸ ਹੋ ਗਿਆ, ਇਹ ਪਹਿਲੀ ਪੌੜੀ ਆ, ਇਹ ਪਹਿਲਾ ਸਟੈਪ ਆ। ਇਹ ਆਪਾਂ ਮੇਕ ਸ਼ੋਰ ਕਰਨਾ ਵੀ ਇਹ ਬਿੱਲ ਆਪਣੇ ਨਿਸ਼ਾਨੇ ਟੀਚੇ ਤੱਕ ਜਿਹੜਾ ਉਹ ਪਹੁੰਚੇ। ਇਹ ਜਿਹੜੀ ਡੇਵਿਡ ਵਲਡਾਹੋ ਦੀ ਜਿਹੜੀ ਗੱਲ ਆ ਨਾ ਇਹ ਬਿਲਕੁਲ ਸਹੀ ਆ ਵੀ ਸਮਾਂ ਬਹੁਤ ਜ਼ਿਆਦਾ ਹੋ ਗਿਆ, ਇਦਾਂ ਦੀ ਚੀਜ਼ ਆਈ ਕਿਉਂ ਨਹੀਂ। ਸੋ ਜੀ ਆਪਾਂ ਨੂੰ ਇਹ ਹੁਣ ਜ਼ੋਰ ਹਮਲਾ ਜਿਹੜਾ ਉਹ ਮਾਰਨਾ ਪੈਣਾ। ਆਪਣੇ ਜਿੰਨੇ ਵੀ ਤੁਹਾਡੇ ਆਪਸ ਦੇ ਵਿੱਚ ਵਿਚਾਰਕ ਵਿਰੋਧ ਨੇ ਨਾ ਉਹਨਾਂ ਨੂੰ ਲਾਂਭੇ ਕਰ ਦੋ। ਐਂਟੀ ਸਿੱਖ ਹੇਟ, ਐਂਟੀ ਸਿੱਖ ਡਿਸਕ੍ਰਿਮੀਨੇਸ਼ਨ ਜੇ ਉਸ ਦੀ ਡੈਫੀਨੇਸ਼ਨ ਬਣ ਜਾਂਦੀ ਆ, ਡਿਪਾਰਟਮੈਂਟ ਆਫ ਜਸਟਿਸ ਨੂੰ ਇਹ ਪੱਕਿਆਂ ਕਰ ਦਿੱਤਾ ਜਾਊਗਾ, ਇਹ ਟਾਸਕ ਫੋਰਸ ਬਣ ਜਾਊਗੀ ਤੇ ਇਹਦੇ ਨਾਲ ਦੇਖੋ ਤੁਹਾਡੇ ਕਿੰਨੇ ਕੰਮ ਜਿਹੜੇ ਉਹ ਸੌਖੇ ਹੋਣਗੇ। ਐਚਏਐਫ ਕੋਨਾ ਵਰਗੇ ਜਿਹੜੇ ਮੂੰਹ ਚੱਕ ਕੇ ਜਿਹੜਾ ਮਰਜ਼ੀ ਗੁਰੂ ਘਰਾਂ ਨੂੰ ਜਾਂ ਸਿੱਖਾਂ ਦੇ ਬਾਰੇ ਅਨਾਪ ਸ਼ਰਾਬ ਜਿਹੜੇ ਉਹ ਬੋਲਦੇ ਰਹਿੰਦੇ ਆ, ਬੋਲਤੀਆਂ ਬੰਦ ਹੋ ਜਾਣਗੀਆਂ ਇਹਨਾਂ ਸਾਰਿਆਂ ਦੀਆਂ। ਸੋ ਇਹ ਹੁਣ ਨਾ ਆਪੋ ਆਪਣੇ ਜਿੰਨੇ ਵੀ ਤੁਹਾਡੇ ਵਿਚਾਰਕ ਮਤਭੇਦ ਆ ਵੀ ਕੌਣ ਗੁਰੂ ਘਰ ਦੇ ਵਿੱਚ ਕਿਹੜੀ ਕਮੇਟੀ ਹੋਣੀ ਚਾਹੀਦੀ, ਕਿਹੜੀ ਨਹੀਂ ਹੋਣੀ ਚਾਹੀਦੀ, ਉਹ ਤੁਹਾਡਾ ਇੰਟਰਨਲ ਉੱਥੇ ਦਾ ਮਾਮਲਾ। ਇਹ ਬਹੁਤ ਵੱਡੀ ਜਿਹੜੀ ਚੀਜ਼ ਹੈ ਇੱਕ ਵਾਪਰ ਰਹੀ ਆ। ਸੋ ਮੇਕ ਸ਼ੋਰ ਕਰੋ ਵੀ ਆਪਾਂ ਇਸ ਬਿੱਲ ਨੂੰ ਕੱਲਾ ਜਿਹੜਾ ਉਹ ਪਾਸ ਨਹੀਂ ਕਰਾਉਣਾ, ਇਹ ਸਾਈਨ ਵੀ ਹੋਵੇ, ਇਹ ਗਾਂਹ ਵੀ ਜੀ ਜਿਹੜਾ ਉਹ ਜਾਵੇ ਤੇ ਆਪਣੇ ਲਈ ਇੱਕ ਫਰੇਮਵਰਕ ਜਿਹੜਾ ਉਹ ਤਿਆਰ ਜਿਹੜਾ ਉਹ ਹੋ ਸਕੇ ਵੀ ਇਹ ਜਿਹੜੀ ਇਨਕਰੀਜ਼ ਹੋ ਰਹੀ ਆ ਹੇਟ ਤੇ ਵਾਇਲੈਂਸ ਤੇ ਟਰਾਂਸਨੈਸ਼ਨਲ ਰਿਪਰੈਸ਼ਨ, ਇਸ ਦੇ ਉੱਤੇ ਕਿੱਦਾਂ ਜਿਹੜੀ ਉਹ ਨੱਥ ਜਿਹੜੀ ਉਹ ਪਵੇ। ਇਹ ਹੈਗਾ ਆ ਤਰੀਕਾ ਸਹੀ ਢੰਗ ਦੇ ਨਾਲ ਜਿਹੜਾ ਉਹ ਚੱਲਣ ਦਾ। ਨਾਅਰੇਬਾਜ਼ੀਆਂ ਕਰਨੀਆਂ, ਉਹ ਸਾਰੀਆਂ ਚੀਜ਼ਾਂ ਕਰਨੀਆਂ,
ਉਹ ਇੱਕ ਵੱਖਰੀ ਚੀਜ਼ ਆ। ਉਹ ਆਪਾਂ ਕਈ ਵਾਰੀ ਸਪੋਰਟ ਸ਼ੋਅ ਕਰਨ ਦੇ ਲਈ ਰੈਲੀਜ਼ ਕਰਨੀਆਂ, ਉਹ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ, ਸ਼ਕਤੀ ਪ੍ਰਦਰਸ਼ਨ ਕਰਨੇ ਪੈਂਦੇ। ਪਰ ਆ ਕਾਨੂੰਨੀ ਢੰਗ, ਆ ਪੱਕਾ ਜਿਹੜਾ ਉਹ ਰਾਹ, ਪੱਕੇ ਪੈਰੀ ਜਿਹੜਾ ਉਹ ਹੋ ਜਾਣਾ। ਕੱਲ ਨੂੰ ਆ ਕੇ ਕੋਈ ਤੁਹਾਡੇ ਉਲਟ ਕੁਛ ਬੋਲਦਾ ਹੈ, ਕੁਛ ਕਰਦਾ ਆ, ਤਾਂ ਉਹਨੂੰ ਇੱਥੋਂ ਦੇ ਕਾਨੂੰਨ ਨੂੰ ਜਵਾਬਦੇਹ ਜਿਹੜਾ ਹੋਣਾ ਪਊਗਾ। 20 ਵਾਰੀ ਸੋਚਣਗੇ ਅਗਲੇ ਇਦਾਂ ਦੀ ਚੀਜ਼ ਜਿਹੜੀ ਉਹ ਕਰਨ ਤੋਂ ਪਹਿਲਾਂ। ਆ ਅਸਲੀ ਰਾਹ, ਕਾਨੂੰਨੀ ਅਖਤਿਆਰ, ਵੀ ਕਾਨੂੰਨ ਜਿਹੜਾ ਉਹ ਐਂਟੀ ਸਿੱਖ ਹੇਟ ਤੇ ਡਿਸਕ੍ਰਿਮੀਨੇਸ਼ਨ ਨੂੰ ਡਿਫਾਈਨ ਕਰਦਾ ਹੋਇਆ ਅੱਗੇ ਜਿਹੜਾ ਉਹ ਵਧੇ। ਸੋ ਜਿਹੜਾ ਪੁੱਛਦੇ ਨੇ ਵੀ ਬਿੱਲ ਦਾ ਨਾਮ ਕੀ ਹੈਗਾ ਆ, ਇਸ ਬਿੱਲ ਦਾ ਨਾਮ ਆ ਸਿੱਖ ਅਮਰੀਕਨ ਐਂਟੀ ਡਿਸਕ੍ਰਿਮੀਨੇਸ਼ਨ ਐਕਟ। ਇਹ ਜਿਹੜਾ ਬਿੱਲ ਆ, ਇਹ ਪੇਸ਼ ਜਿਹੜਾ ਅੱਜ ਕੀਤਾ ਗਿਆ ਆ। ਅੱਜ ਇਹ ਬਿੱਲ ਦਾ ਨਾਮ ਜਿਹੜਾ ਆ ਉਹ ਨਹੀਂ ਆਇਆ, ਸੌਰੀ, ਬਿੱਲ ਦਾ ਨੰਬਰ ਜਿਹੜਾ ਉਹ ਨਹੀਂ ਆਇਆ, ਪਰ ਮੈਂ ਕਮੈਂਟਸ ਦੇ ਵਿੱਚ ਜਿਹੜਾ ਉਹ ਐਡ ਕਰ ਦਿੱਤਾ ਆ। ਸਿੱਖ ਅਮਰੀਕਨ ਐਂਟੀ ਡਿਸਕ੍ਰਿਮੀਨੇਸ਼ਨ ਐਕਟ ਇਸ ਬਿੱਲ ਦਾ ਨਾਂ ਆ। ਇਹ ਹਾਊਸ ਆਫ ਰਿਪਰੈਜ਼ੈਂਟੇਟਿਵ, ਜਿਹਨੂੰ ਆਪਾਂ ਇੱਥੇ ਅਕਸਰ ਕਾਂਗਰਸ ਕਹਿ ਦਿੰਦੇ ਆ, ਉਹਦੇ ਵਿੱਚ ਇਸ ਨੂੰ ਇੰਟਰੋਡਿਊਸ ਜਿਹੜਾ ਉਹ ਕੀਤਾ ਗਿਆ ਹੈਗਾ। ਸੋ ਇੱਕ ਵਾਰੀ ਫੇਰ ਬੇਨਤੀ ਆ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਹਿਲੀ ਗੱਲ ਤਾਂ ਇਹ ਆ ਵੀ ਕੱਲਾ ਜਿੰਨੇ ਵੀ ਘਰ ਦੇ ਮੈਂਬਰ ਹੈਗੇ ਆ, ਘੱਟੋ ਘੱਟ ਇਹ 2 ਕਾਂਗਰਸਮੈਨਾਂ ਨੂੰ ਈਮੇਲ, ਫੋਨ ਕਰੋ, ਥੈਂਕ ਯੂ ਲਈ ਬਿੱਲ ਇੰਟਰੋਡਿਊਸ ਕੀਤਾ। ਤੇ ਸਾਰੀਆਂ ਆਰਗੇਨਾਈਜੇਸ਼ਨਾਂ, ਸਾਰੇ ਗੁਰੂ ਘਰ, ਉਹਨਾਂ ਨੂੰ ਵੀ ਚਿੱਠੀ ਲਿਖਣੀ ਚਾਹੀਦੀ। ਮੈਂ ਵੀ ਬਿਲਕੁਲ ਕਹਿਣ ਲੱਗਾ ਸੀ ਵੀ ਉਹਨਾਂ ਦਾ ਐਡਰੈਸ ਲਿਖ ਕੇ, ਜਿੰਨੇ ਵੀ ਗੁਰੂ ਘਰ ਦੀਆਂ ਕਮੇਟੀਆਂ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਪਲੀਜ਼ ਅੱਜ ਹੀ ਇੱਕ ਲੈਟਰ ਲਿਖ ਕੇ ਵੀ ਥੈਂਕ ਯੂ ਫॉर ਇੰਟਰੋਡਿਊਸਿੰਗ ਦਿਸ ਬਿੱਲ ਦੋਨਾਂ ਕਾਂਗਰਸਮੈਨਾਂ ਨੂੰ ਲਿਖੋ। ਤੇ ਖਾਸ ਕਰਕੇ ਜਿਹੜੇ ਫ੍ਰਿਜ਼ਨੋ ਏਰੀਏ ਵਾਲੇ ਆ, ਉਹ ਤਾਂ ਜੇ ਉਹਨਾਂ ਦੇ ਆਫਿਸ ਬਾਈ ਹੈਂਡ ਵੀ ਦੇ ਸਕਦੇ ਆ, ਉਹਨਾਂ ਨੂੰ ਜਾਣਾ ਚਾਹੀਦਾ। ਬੇਕਰਫੀਲਡ ਵਾਲੇ ਇਲਾਕੇ 'ਚ, ਉਧਰਲੇ ਪਾਸੇ ਬੇਕਰਫੀਲਡ ਇਲਾਕੇ 'ਚ, ਤੇ ਜਿਹੜੇ ਈਸਟ ਕੋਸਟ ਵਾਲੇ ਆ, ਈਸਟ ਕੋਸਟ ਵੀ ਬਹੁਤ ਗੁਰੂ ਘਰ ਆ, ਉਹਨਾਂ ਦੀਆਂ ਕਮੇਟੀਆਂ ਨੂੰ ਵੀ ਕਰਨਾ ਚਾਹੀਦਾ। ਸੋ ਇਹ ਮੈਸੇਜ ਆ। ਹੁਣ ਇਹ ਨਾ ਹੋਵੇ ਵੀ ਕਮੇਟੀਆਂ ਵਾਲੇ ਸੋਚਣ ਜੀ ਅਸੀਂ ਬੈਠਾਂਗੇ, ਮਤਾ ਪਾਸ ਕਰਾਂਗੇ, ਕੁਛ ਨਹੀਂ, ਇਹ 'ਚ ਕੋਈ ਮਤਾ ਪਾਸ ਕਰਨ ਦੀ ਜ਼ਰੂਰਤ ਨਹੀਂ। ਫੋਨ ਤੇ ਗੱਲ ਕਰਕੇ ਆਪਣੇ ਕੋਈ ਵੀ ਜਿਹੜਾ ਕਮੇਟੀ ਦਾ ਸੇਵਾਦਾਰ ਹੈਗਾ, ਉਹ ਲੈਟਰ ਲਿਖ ਕੇ ਜ਼ਰੂਰ ਇਹਨਾਂ ਦਾ ਧੰਨਵਾਦ ਕਰੇ, ਕਿਉਂਕਿ ਉਹਦੇ ਨਾਲ ਕੀ ਹੋਊਗਾ, ਫਿਰ ਹੋਰ ਜ਼ੋਰ ਲੱਗੂਗਾ ਅਗਲੇ ਨੂੰ ਵੀ ਹੋਊਗਾ। ਯਾਰ ਤੁਸੀਂ ਦੇਖੋ, ਮੈਨੂੰ ਪੂਰੇ ਵਰਲਡ, ਪੂਰੇ ਉੱਥੋਂ ਸਪੋਰਟ ਮਿਲ ਰਹੀ ਆ। ਇਹ ਕੱਲਾ ਕੈਲੀਫੋਰਨੀਆ ਵਾਲੇ ਨਹੀਂ, ਇਹ ਅਮਰੀਕਾ ਦੇ ਵਿੱਚ ਜਿੱਥੇ ਵੀ ਜਿਹੜਾ ਵੀ ਗੁਰੂ ਘਰ ਹੈਗਾ ਹੈ ਨਾ, ਇਹ ਪਲੀਜ਼ ਸਾਰੇ ਗੁਰੂ ਘਰਾਂ ਨੂੰ ਬੇਨਤੀ ਆ, ਤੇ ਐਜ਼ ਏ ਸਿੱਖ ਤੁਹਾਨੂੰ ਜਿਹੜਾ ਉਹ ਸਾਰਿਆਂ ਨੂੰ ਬੇਨਤੀ ਆ, ਈਮੇਲ ਕਰੋ, ਇਹਨਾਂ ਦੋਨਾਂ ਦਾ ਸਮਰਥਨ ਕਰੋ। ਅਗਲੇ ਨੂੰ ਵੀ ਹੌਸਲਾ ਹੋਊਗਾ, ਯਾਰ ਮੈਂ ਇਹ ਜਿਨ੍ਹਾਂ ਲਈ ਖੜੇ ਆ, ਉਹ ਅਗਲੇ ਵੀ ਸਾਡਾ ਸਪੋਰਟ ਜਿਹੜੀ ਉਹ ਕਰ ਰਹੇ ਆ ਜਾਂ ਨਹੀਂ ਕਰ ਰਹੇ ਹੈਗੇ। ਜੀ ਵੱਧ ਤੋਂ ਵੱਧ ਚਿੱਠੀਆਂ ਲਿਖੋ, ਇਹਨਾਂ ਨੂੰ ਥੈਂਕ ਯੂ ਕਰੋ, ਤੇ ਬਾਅਦ 'ਚ ਜਦੋਂ ਆਪਣੇ ਕੋਲ ਹਾਊਸ ਦੇ ਜਿਹੜੇ ਰਿਪਰੈਜ਼ੈਂਟੇਟਿਵ ਦੇ ਵਿੱਚ ਜਦੋਂ ਇਹ ਪੇਸ਼ ਹੋ ਗਿਆ, ਉਹਦਾ ਨੰਬਰ ਆ ਗਿਆ, ਉਹ ਆਪਾਂ ਸ਼ੇਅਰ ਕਰਾਂਗੇ। ਫਿਰ ਆਪਾਂ ਬਾਕੀ ਜਿਹੜੇ ਕਾਂਗਰਸਮੈਨ, ਕਾਂਗਰਸ ਵੂਮਨ ਆ, ਉਹਨਾਂ ਸਾਰਿਆਂ ਨੂੰ ਵੀ ਚਿੱਠੀਆਂ, ਈਮੇਲਾਂ ਕਰਨੀਆਂ ਸ਼ੁਰੂ ਕਰੀਏ, ਤਾਂ ਜੋ ਇਸ ਬਿੱਲ ਦੀ ਉਹ ਸਪੋਰਟ ਕਰਨ। ਜਿਹੜਾ ਸਿੱਖ ਹੈ, ਐਜ ਏ ਸਿੱਖ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਆ। ਕਿਤੇ ਵੀ ਦੁਨੀਆ ਦੇ ਵਿੱਚ ਕਿਸੇ ਨਾਲ ਧੱਕਾ ਹੁੰਦਾ ਆ, ਉਹ ਧੱਕਾ ਜਿਨ੍ਹਾਂ ਨਾਲ ਹੁੰਦਾ, ਉਹਨਾਂ ਨਾਲ ਆਪਾਂ ਖੜਦੇ ਆ, ਖੜਨਾ ਵੀ ਚਾਹੀਦਾ ਆ। ਆਪਾਂ ਦੇਖਦੇ ਹਾਂ ਹੁਣ ਕਿੰਨੇ ਸਮੇਂ ਤੋਂ ਆਈਸ ਨੂੰ ਲੈ ਕੇ ਜਾਂ ਹੋਰ ਕਿੰਨੇ ਇਸ਼ੂ ਆ ਰਹੇ ਆ, ਤੁਹਾਡੇ ਨਾਲ ਸਾਂਝੇ ਕਰਦੇ ਆ। ਪਰ ਜਿੱਥੇ ਤੁਹਾਡੇ ਨਾਲ ਧੱਕਾ ਹੁੰਦਾ, ਉੱਥੇ ਵੀ ਬੋਲਿਆ ਕਰੋ। ਉੱਥੇ ਬਹੁਤ ਆਪਾਂ ਫਿਰ ਕਈ ਵਾਰ ਚੁੱਪ ਕਰ ਜਾਂਦੇ, ਵੀ ਪਤਾ ਨਹੀਂ ਕੀ ਹੋਣਾ ਆ। ਸੋ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈਗਾ। ਬਿੱਲ ਇੰਟਰੋਡਿਊਸ ਹੋ ਗਿਆ ਆ, ਤੇ ਘੱਟੋ ਘੱਟ ਸੋ ਇੱਕ ਵਾਰੀ ਜਾਂਦੇ ਫੇਰ ਦੱਸਦਾ, ਦੋਨੋਂ ਕਾਂਗਰਸਮੈਨਾਂ ਦੇ ਆਫਿਸਿਸ ਦੇ ਵਿੱਚ ਈਮੇਲ ਕਰੋ, ਥੈਂਕ ਯੂ ਕਰੋ, ਉਹਨਾਂ ਦਾ ਫੋਨ ਕਰ ਸਕਦੇ ਆ। ਜਿਹੜੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਜਾਂ ਆਪਣੀਆਂ ਕੋਈ ਕਲਚਰਲ ਆਰਗੇਨਾਈਜੇਸ਼ਨਸ ਆ, ਸਪੋਰਟਸ ਕਮੇਟੀਆਂ ਆ, ਉਹ ਵੀ ਜਿਹੜੇ ਲੈਟਰ ਆ ਉਹਨਾਂ ਨੂੰ ਲਿਖ ਸਕਦੇ ਆ। ਉਸ ਤੋਂ ਬਾਅਦ ਫਿਰ ਜਦੋਂ ਬਿੱਲ ਦਾ ਨੰਬਰ ਮਿਲ ਗਿਆ, ਸਾਰਾ ਕੁਝ, ਫਿਰ ਕਿਉਂਕਿ ਫਿਰ ਵੋਟਿੰਗ ਹੋਣੀ ਆ ਕਾਂਗਰਸ ਦੇ ਵਿੱਚ, ਤੇ ਉਸ ਟਾਈਮ ਤੇ ਫਿਰ ਸਾਨੂੰ ਸਾਰੇ ਜਿਹੜੇ ਕਾਂਗਰਸਮੈਨ ਆ ਉਹਨਾਂ ਨੂੰ ਕੰਟੈਕਟ ਕਰਨਾ ਪੈਣਾ ਆ। ਇਹ ਵੀ ਦੱਸਦੇ ਜਾਈਏ, ਜੋ ਇਹ ਬਿੱਲ ਇੰਟਰੋਡਿਊਸ ਕੀਤਾ ਗਿਆ ਹੈ, ਨਾ ਤਾਂ ਕਿਸੇ ਦੇ ਧਰਮ ਦੇ ਉਲਟਾ, ਨਾ ਹੀ ਇਹ ਕਿਸੇ ਦੇ ਮੁਲਕ ਦੇ ਉਲਟਾ, ਸਿਰਫ ਸਿੱਖਾਂ ਦੀ ਜਿਹੜੀ ਸੇਫਟੀ ਆ, ਸਿੱਖਾਂ ਦੇ ਅਗੇਂਸਟ ਡਿਸਕ੍ਰਿਮੀਨੇਸ਼ਨ ਹੋ ਰਹੀ ਆ, ਜੇ ਸਿੱਖਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਟਰਾਂਸਨੈਸ਼ਨਲ ਆਪਰੇਸ਼ਨ ਹੋ ਰਿਹਾ ਆ, ਉਹਦੇ ਸੰਬੰਧ ਦੇ ਵਿੱਚ ਇਹ ਬਿੱਲ ਹੈਗਾ। ਤੇ ਐਜੂਕੇਸ਼ਨ ਦੇਣ ਦੇ ਲਈ ਸਿੱਖ ਕੌਣ ਨੇ, ਇਹਨਾਂ ਦਾ ਕੀ ਜਿਹੜਾ ਉਹ ਰੋਲ ਆ, ਉਸ ਚੀਜ਼ ਦੇ ਉੱਤੇ ਆ। ਸੋ ਇਹਨੂੰ ਟਵਿਸਟ ਕਰਨ ਦੀ ਉਹਨਾਂ ਨੇ ਕੋਸ਼ਿਸ਼ ਜਿਹੜੀ ਉਹ ਕਰਨੀ ਆ। ਸੋ ਮੇਕ ਸ਼ੋਰ ਕਰੋ ਵੀ ਆਪਾਂ ਇਸ ਨੂੰ ਫਾਈਟ ਬੈਕ ਵੀ ਜਿਹੜਾ ਨਾਲ ਦੇ ਨਾਲ ਕਰਨਾ, ਤੇ ਇਹਨੂੰ ਆਪਾਂ ਪਾਸ ਜਿਹੜਾ ਕਰਾਉਣਾ। ਸਿਰਫ ਤੇ ਸਿਰਫ ਇਸ ਦੇ ਵਿੱਚ ਐਂਟੀ ਸਿੱਖ ਹੇਟ ਤੇ ਡਿਸਕ੍ਰਿਮੀਨੇਸ਼ਨ ਡਿਫਾਈਨ ਕਰਕੇ ਟਾਸਕ ਫੋਰਸ ਜਿਹੜੀ ਉਹ ਬਣਾਉਣ ਦੀ ਕਵਾਇਦ ਆ, ਤੇ ਐਜੂਕੇਸ਼ਨ ਇਸ ਦੇ ਵਿੱਚ ਦੇਣ ਦੀ ਗੱਲ ਹੈਗੀ ਆ ਜੀ।